ਪੰਜਾਬੀ ਪ੍ਰਚਾਰ ਸਟੂਡੀਓ ਤੋਂ ਇੱਕ ਵਾਰੀ ਫੇਰ ਸਾਰੇ ਦੋਸਤਾਂ ਨੂੰ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਜੁੜਦੇ ਹਾਂ ਇੰਡੀਆ ਦੇ ਅੰਦਰ ਜਿਹੜੀ ਇਸ ਵੇਲੇ ਦੀ ਕਿਸਾਨ ਮੂਵਮੈਂਟ ਚੱਲ ਰਹੀ ਹੈ ਔਰ ਕਿਸਾਨ ਇਤਜਾਜੀ ਰੰਗ ਉਹਨਾਂ ਦਾ ਦਿਨ ਬ ਦਿਨ ਉਹ ਵੱਧਦਾ ਜਾ ਰਹੀ ਹੈ। ਉਸ ਦੇ ਵਿੱਚ ਖਾਸ ਕਰ ਅੱਜ ਦਾ ਦਿਨ, ਅੱਜ ਦਾ ਦਿਹਾੜਾ ਬੜਾ ਇੰਪੋਰਟੈਂਟ ਹੈ ਕਿਉਂਕਿ ਅੱਜ ਹੀ ਜਿਤਨੇ ਦਿਨਾਂ ਦੇ ਇੱਥੇ ਕਿਸਾਨ ਬੈਠੇ ਹਨ ਉਸ ਤੋਂ ਬਾਅਦ ਅੱਜ ਇੰਡੀਆ ਦੇ ਜਿਹੜੇ ਹਨ ਨਰਿੰਦਰ ਸਿੰਘ ਮੋਦੀ PM ਸਾਹਿਬ ਜਿਹੜੇ ਹਨ ਜਿਨ੍ਹਾਂ ਦੇ ਅਗੇਂਸਟ ਕਿਸਾਨ ਉੱਥੇ ਬੈਠਾ ਹੈ, ਉਹਨਾਂ ਨੇ ਅੱਜ ਇਸ 'ਤੇ ਆਪਣਾ ਬਿਆਨ ਜਾਰੀ ਕੀਤਾ ਹੈ। ਇਹਨੂੰ ਤੁਸੀਂ ਪਾਲਿਸੀ ਬਿਆਨ ਕਹਿ ਲਓ, ਇਹਨੂੰ ਇੰਡੀਅਨ ਸਟੇਟ ਦਾ ਬਿਆਨ ਕਹਿ ਲਓ। ਉਹ ਬਿਆਨ ਤੁਹਾਨੂੰ ਸੁਣਾਉਂਦੇ ਆ ਔਰ ਫਿਰ ਇਸ ਤੋਂ ਬਾਅਦ ਪੁੱਛਦੇ ਆ ਮੀਆਂ ਸਾਹਿਬ ਤੋਂ ਕਿ ਇਹ ਜਿਹੜੀ ਹਠਦਰਮੀ ਹੈ ਮੋਦੀ ਸਾਹਿਬ ਦੀ, ਇਹ ਤਾਂ ਅਜੇ ਤੱਕ ਕਾਇਮ ਹੈ, ਇਹ ਤਾਂ ਕੋਈ ਨਹੀਂ ਥੋੜ੍ਹਾ ਜਿਹਾ ਵੀ ਆਪਣੀ ਜਿਹੜੇ ਉਹਨਾਂ ਦਾ ਸਟਾਂਸ ਹੈ ਉਸ ਤੋਂ ਪਿੱਛੇ ਨਹੀਂ ਹਟ ਰਿਹਾ, तो ये किवें पीछे हटणगे? क्योंकि आजकल दिल्ली के आसपास किसानों को भ्रमित करने की बड़ी साजिश चल रही है। उन्हें डराया जा रहा है कि नए कृषि सुधारों के बाद किसानों की जमीन पर दूसरे कब्जा कर लेंगे। भाइयों बहनों, मैं आपसे जानता हूं, क्या कोई डेयरी वाला आपसे दूध लेने का कॉन्ट्रैक्ट करता है तो आपकी गाय भैंस ले जाता है क्या? कोई फल सब्जी खरीदने का उद्यम करता है तो क्या आपकी जमीन ले जाता है, क्या आपकी प्रॉपर्टी उठा के ले जाता है क्या? साथियों, हमारे देश में डेयरी उद्योग का योगदान कृषि अर्थव्यवस्था के कुल मूल्य में 25% से भी ज्यादा है। ये योगदान करीब करीब 8 लाख करोड़ रुपए होता है। दूध उत्पादन का कुल मूल्य अनाज और दाल के कुल मूल्य से भी ज्यादा होता है। इस व्यवस्था में पशुपालकों को आजादी मिली हुई है। जी मियां साहब, मियां आसफ साहब साडे नाल है और मियां आसफ साहब जो कि इस इशू ਨੂੰ ਬਹੁਤ ਅੱਛੀ ਤਰੀਕੇ ਦੇ ਨਾਲ ਦੇਖ ਰਹੇ ਹਨ। ਉਹ ਖਾਸ ਕਰ ਇਹਨਾਂ ਨੇ ਪਿਛਲੇ ਜਿਹੜੇ ਗੁਰਪੁਰਬ ਦੀਆਂ ਤਕਰੀਬਾਤ ਹੋਈਆਂ ਸੀ ਤੇ ਉੱਥੇ ਜਿਤਨੀ ਸਿੱਖ ਕਮਿਊਨਿਟੀ ਦੇ ਲੋਕ ਆਏ ਸਨ ਉਹਨਾਂ ਤੇ ਖਾਸ ਇਸ ਇਸ਼ੂ ਨੂੰ ਸਮਝਣ ਦੇ ਬਾਰੇ ਉਹਨਾਂ ਨੇ ਡਿਸਕਸ਼ਨਸ ਕੀਤੀਆਂ ਔਰ ਉੱਥੋਂ ਦਾ ਕਿਸਾਨ, ਉੱਥੋਂ ਦਾ ਪੰਜਾਬੀ ਔਰ ਪੰਜਾਬ ਦੇ ਨਾਲ ਨਾਲ ਹੁਣ ਤੇ ਹਰਿਆਣਾ, ਯੂਪੀ ਸਾਰਾ ਕਿਸਾਨ ਇੱਕ ਹੋਇਆ ਉੱਥੇ। ਤੇ ਕੀ ਸੋਚਦਾ ਹੈ ਇੰਡੀਅਨ ਕਿਸਾਨ ਔਰ ਮੋਦੀ ਦੀ ਆਈ ਦੀ ਜਿਹੜੀ ਸਟੇਟਮੈਂਟ ਹੈ ਇਸ ਨੂੰ ਲੈ ਕੇ ਕਿਵੇਂ, ਕੀ ਕਹਿੰਦੇ ਹੋ, ਕਿਵੇਂ ਵੇਖਦੇ ਹੋ? ਤੇ ਮੋਦੀ ਦੀ ਜਿਹੜੀ ਸਟੇਟਮੈਂਟ ਹੈ ਇਹਦੇ ਉੱਤੇ ਤਾਂ ਕੋਈ ਸ਼ੱਕ ਨਹੀਂ ਸੀ, ਮੈਨੂੰ ਪਹਿਲੇ ਵੀ ਪਤਾ ਸੀ ਕਿ ਮੋਦੀ ਨੇ ਇਹੀ ਜਵਾਬ ਦੇਣਾ ਔਰ ਇਹੀ ਗੱਲ ਉਹ ਕਰੇਗਾ। ਰੌਲਾ ਇਹ ਹੈ ਕਿ ਜਿਹੜਾ ਕਿਸਾਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਖਾਸ ਕਰ ਜਿਹੜਾ ਇੱਕ ਸਾਡਾ ਬਹੁਤ ਵੱਡਾ ਇੱਕ ਕਾਰਪੋਰੇਟ ਸੈਕਟਰ ਆ ਰਿਹਾ ਅੱਗੇ ਹਰ ਮਾਮਲੇ ਦੇ ਵਿੱਚ ਉਹਨੇ ਹਰ ਚੀਜ਼ ਨੂੰ ਸੰਭਿਆ ਹੋਇਆ ਵਾ। ਸਿਰਫ ਇੱਕ ਖੇਤੀ ਐਸੀ ਰਹਿ ਗਈ ਸੀ, ਕਿਸਾਨ ਐਸੇ ਰਹਿ ਗਏ ਸੀ, ਜ਼ਿਮੀਂਦਾਰਾ ਐਸਾ ਰਹਿ ਗਿਆ ਸੀ ਕਿ ਜਿਹਨੂੰ ਹਾਲੇ ਤਾਈਂ ਉਹ ਕਵਰ ਨਹੀਂ ਕਰ ਸਕਿਆ। ਉਹਨਾਂ ਦੇ ਸ਼ੂਗਰ ਮਿਲਣਾ ਰਾਹੀਂ ਤੇ ਹੋਰ ਕਾਫੀ ਕੰਮਾਂ ਦੇ ਜ਼ਰੀਏ ਉਹਨਾਂ ਨੇ ਉਹਨੂੰ ਘੇਰਾ ਪਾਇਆ ਹੋਇਆ ਵਾ ਪਰ ਬਰਾਏ ਰਾਸਤ ਉਹਨੂੰ ਆਪਣੇ ਹੱਥ 'ਚ ਨਹੀਂ ਲੈ ਹੋ ਰਿਹਾ। ਮੋਦੀ ਸਰਕਾਰ ਜਿਹੜੀ ਹੈ ਕਿਉਂਕਿ ਬਰਾਏ ਰਾਸਤ ਇਹਦਾ ਸਰਮਾਇਆਦਾਰਾਂ ਦੇ ਨਾਲ ਤਲਕ ਆ, ਸਰਮਾਇਆਕਾਰਾਂ ਦੇ ਨਾਲ ਤਲਕ ਆ, ਖਾਸ ਕਰ ਜਿਹੜਾ ਇੰਡਸਟਰੀਅਲਿਸਟ ਤਬਕਾ ਵਾ ਉਹ ਇਹਨਾਂ ਦੇ ਨਾਲ ਜੁੜਿਆ ਹੋਇਆ ਵਾ। ਇਹਨਾਂ ਨੇ ਸੋਚਿਆ ਕਿ ਹੁਣ ਬਾਕੀ ਸਾਰਾ ਕੁਝ ਤੇ ਜਿਹੜਾ ਅਸੀਂ ਆਪਣੇ ਚੰਗਲ 'ਚ ਲੈ ਲਿਆ, ਆਖਰੀ ਜਿਹੜੀ ਖੇਤੀ ਬਚੀ ਹੈ, ਜਿਹੜੇ ਕਿਸਾਨ ਬਚੇ, ਇਹਨਾਂ ਨੂੰ ਵੀ ਕਾਬੂ ਕਰ ਲਈਏ। ਉਹਨਾਂ ਨੇ ਇਸ ਚੱਕਰ ਦੇ ਵਿੱਚ ਜਦੋਂ ਇਹ ਇਸਲਾਹਾਤ ਲਿਆਂਦੀਆਂ ਔਰ ਪੂਰਾ ਇੱਕ ਬਿੱਲ ਲੈ ਕੇ ਆਂਦਾ ਔਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਜ਼ੁਲਮ ਕਿਸਾਨ ਦੇ ਨਾਲ ਹੋ ਰਿਹਾ ਵਾ ਉਹ ਇਹ ਹੈ ਕਿ ਇੱਕ ਤੇ ਸਪੋਰਟ ਪ੍ਰਾਈਸ ਹੈ ਜਿਹੜੀ ਉਹ ਖਤਮ ਕੀਤੀ ਜਾ ਰਹੀ, ਜਿਹਦੇ ਨਾਲ ਇਹ ਹੋਣਾ ਵਾ ਜਿੱਦਾਂ ਸਾਡੇ ਵੀ ਇੱਥੇ ਹੁੰਦਾ ਵਾ ਕਿ ਜਦੋਂ ਆਲੂ ਆਂਦਾ ਵਾ ਦੇਖਿਆ ਜਾਂਦਾ ਬਹੁਤ ਜ਼ਿਆਦਾ ਆ ਗਿਆ ਤਾਂ 2 ਰੁਪਏ ਕਿਲੋ ਵਿਕ ਰਿਹਾ ਹੁੰਦਾ ਤੇ ਬਾਅਦ ਦੇ ਵਿੱਚ ਉਹੀ ਆਲੂ ਸਾਨੂੰ 100 ਰੁਪਏ ਨਹੀਂ ਲੱਭ ਰਿਹਾ ਹੁੰਦਾ। ਯਾਨੀ ਹਕੂਮਤ ਵੱਲੋਂ ਇੱਕ ਇਮਦਾਦੀ ਕੀਮਤ ਜਿਹੜੀ ਸੀਗੀ ਕਮ ਸੇ ਕਮ ਨਿਰਖ ਸੀ ਉਹ ਖਤਮ ਕਰ ਦਿੱਤੇ। ਦੂਜਾ ਇਹ ਕੀਤਾ ਕਿ ਹਰ ਕਿਸਾਨ ਆਪਣੇ ਤੌਰ ਤੇ ਕੋਈ ਸ਼ੈ ਨਹੀਂ ਵੇਚ ਸਕੇਗਾ ਆਪਣੀ ਜਿੰਸ ਆਪ, ਜਿੱਦਾਂ ਮੰਡੀ ਜਿੱਦਾਂ ਸਾਡੇ ਰਿਵਾਜ ਆ ਕਿ ਕਿਸੇ ਨੇ ਗਾਜਰਾਂ ਬੀਜੀਆਂ ਹੋਈਆਂ 2 ਕਨਾਲਾਂ ਉਹਨੇ ਪੱਟੀਆਂ ਲੈ ਗਿਆ ਮੰਡੀ ਜਾ ਕੇ ਵੇਚਿਆ ਆ, ਕਿਸੇ ਨੇ ਪਾਲਕ ਬੀਜੀ ਹੋਈ ਹੈ, ਕਿਸੇ ਨੇ ਟਮਾਟਰ ਬੀਜੇ ਹੋਏ ਵੇਚਿਆ ਹੈ, ਉਹ ਆਪ ਨਹੀਂ ਵੇਚ ਸਕੇਗਾ। ਉਹ ਇਲਾਕਾਈ ਤੌਰ ਦੇ ਉੱਤੇ ਇੱਕ ਵੇਅਰ ਹਾਊਸ ਬਣੇਗਾ, ਸਾਰਾ ਕੁਝ ਉਹ ਉੱਥੇ ਉਹ ਲੋਕ ਖਰੀਦਣਗੇ, ਉਹ ਵੇਅਰ ਹਾਊਸ ਜਿਹੜਾ ਅੱਗੇ ਉਸ ਚੀਜ਼ ਨੂੰ ਸਪਲਾਈ ਕਰੇਗਾ। ਸਾਡੇ ਵੀ ਪਾਕਿਸਤਾਨ 'ਚ ਵੀ ਇਹ ਕੰਮ ਦੁੱਧ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਜਿਹੜਾ ਹਾਲੇ ਵੀ ਇੱਕ ਪਾਲਿਸੀ ਤੇ ਜਾਰੀ ਹੈ ਸਾਡੀ ਫੂਡ ਅਥਾਰਟੀ ਦੀ ਕਿ ਖੁੱਲਾ ਦੁੱਧ ਨਹੀਂ ਵਿਕ ਸਕੇਗਾ। ਜਿਵੇਂ ਉਹਨਾਂ ਨੇ ਕਿਹਾ ਜੀ ਪੈਕ ਕਰਕੇ ਵਿਕੇਗਾ, ਪੈਕ ਆਮ ਬੰਦਾ ਕਿਵੇਂ ਕਰੇਗਾ ਵੀ ਉੱਥੇ ਪੂਰਾ ਇੱਕ ਯੂਨਿਟ ਲੱਗੇਗਾ ਹਰ ਪਿੰਡ 'ਚ, ਯੂਨਿਟ ਕਿੰਨੇ ਲਾਣਾ, ਆਮ ਬੰਦਾ ਤੇ ਨਹੀਂ ਲਾ ਸਕਦਾ। ਇਹੀ ਕੰਮ ਉਹਨਾਂ ਨੇ ਕੀਤਾ। ਕਿਸਾਨ ਬਾਹਰ ਨਿਕਲਿਆ, ਕਿਸਾਨ ਇਕੱਠਾ ਹੋਇਆ, ਮੋਦੀ ਨੂੰ ਪਤਾ ਸੀ ਰੱਦੇ ਅਮਲ ਹੋਣਾ ਪਰ ਉਹਨੂੰ ਇੰਨਾ ਨਹੀਂ ਸੀ ਪਤਾ ਕਿ ਇੰਨੇ ਸਖਤ ਪੈਮਾਨੇ ਤੇ ਹੋਣਾ ਔਰ ਕਿਸਾਨ ਇੰਨਾ ਬਾਹਰ ਨਿਕਲਿਆ ਹੈਗਾ। ਕਿਸਾਨ ਜਾ ਕੇ ਉੱਥੇ ਬਹਿ ਗਿਆ। ਹਰਿਆਣਾ ਤੇ ਪੰਜਾਬ ਇੱਕੋ ਹੀ ਗੱਲ ਆ,
ਠੀਕ ਆ ਉੱਥੇ ਇੱਕ ਸਫਾਈ ਤੌਰ ਤੇ ਵੰਡਿਆ ਹੋਇਆ, ਬਾਕੀ ਤੇ ਸਾਰਾ ਕੁਝ ਤੇ ਜੁੜੇ ਹੋਏ ਇੱਕੋ ਨਾਲ, ਕੈਪੀਟਲ ਤੇ ਅੱਜ ਵੀ ਸਾਰਾ ਕੁਝ ਇੱਕੋ ਹੀ ਹੈ, ਉਹ ਇਕੱਠੇ ਹੋ ਕੇ ਗਏ। ਦੂਜਾ ਇਹ ਹੋਇਆ ਕਿ ਬਾਕੀ ਜਿਹੜਾ ਹਿੰਦੁਸਤਾਨ ਦਾ ਕਿਸਾਨ ਹੈ ਉਹ ਤਾਂ ਜ਼ਿਮੀਂਦਾਰਾਂ ਤੇ ਪੰਜਾਬ 'ਚ ਹੈ ਨਾ, ਬਾਕੀ ਮਾੜਾ ਮੋਟਾ ਦੂਜੇ ਥਾਵਾਂ 'ਚ ਵੀ ਹੈਗਾ। ਉਹਨਾਂ ਨੇ ਦੇਖਿਆ ਕਿ ਅਸੀਂ ਤੇ ਮੋਦੀ ਦੇ ਅੱਗੇ ਖੜੇ ਹੋਣ ਦੀ ਜੁਰਤ ਨਹੀਂ ਕਰ ਸਕਦੇ, ਕੋਈ ਹੌਸਲਾ ਹੀ ਨਹੀਂ ਕਰ ਸਕਦਾ। ਪੰਜਾਬੀ ਕਿਸਾਨ ਆ ਕੇ ਖੜਾ ਹੋ ਗਿਆ, ਹੁਣ ਦੂਜੇ ਇਲਾਕੇ ਵਾਲੇ ਵੀ ਜਿਹੜੇ ਸੀ ਕਿਸਾਨ ਉਹ ਵੀ ਆ ਕੇ ਬਹਿ ਗਏ, ਉਹਨਾਂ ਨੇ ਹਿੰਮਤ ਮਿਲਣੀ ਸ਼ੁਰੂ ਹੋ ਗਈ, ਉਹਨਾਂ ਦਾ ਹੌਸਲਾ ਵਧਿਆ। ਉਹਨਾਂ ਨੇ ਦੇਖਿਆ ਨਾ ਕਿ ਕੋਈ ਬੰਦਾ ਤੇ ਖੜਾ ਤੇ ਹੋਇਆ, ਡਟ ਕੇ ਆ ਕੇ ਬਹਿ ਤੇ ਗਿਆ। ਅੱਛਾ, ਹੁਣ ਦੂਜੇ ਪਾਸੇ ਮੋਦੀ ਸਰਕਾਰ ਨੂੰ ਵੀ ਪਤਾ ਵਾ ਕਿ ਅਸੀਂ ਇਹ ਸਾਹਮਣੇ ਦੇ ਮੁਤਾਲਬਾਤ ਮੰਨ ਲਏ, ਜੇ ਅੱਜ ਕਿਸਾਨਾਂ ਦੇ ਅੱਗੇ ਅਸੀਂ ਬਹਿ ਗਏ, ਕੱਲ ਨੂੰ ਕੋਈ ਹੋਰ ਤਬਕਾ ਨਿਕਲੇਗਾ। ਯਾਨੀ ਦੋਵੇਂ ਚੀਜ਼ਾਂ ਦੇਖੋ। ਹੁਣ ਮੋਦੀ ਨੂੰ ਇੱਕ ਪਾਸੇ ਇਹ ਵੀ ਯਕੀਨ ਆ, ਉਹਦੀ ਹੱਡਵੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਖੜਾ ਹੋ ਗਿਆ, ਉਹਨੇ ਚਿੱਟਾ ਨੰਗਾ ਹੋ ਕੇ ਕਹਿਤਾ ਮੈਂ ਨਹੀਂ ਬਦਲਦਾ ਵੀ ਇਹ ਕਿਸਾਨਾਂ ਦੇ ਹੱਕ 'ਚ। ਉਹਦੀ ਵਜ੍ਹਾ ਇਹ ਹੈ ਕਿ ਮੋਦੀ ਨੂੰ ਪਤਾ ਹੈ ਕਿ ਸਾਰੇ ਅਦਾਰੇ ਜਿਹੜੇ ਆ ਉਹਨੇ ਆਪਣੇ ਹੱਥ 'ਚ ਲਏ ਹੋਏ। ਈਵਨ ਇੰਡੀਆ ਦੀ ਸੁਪਰੀਮ ਕੋਰਟ ਹੈ ਜਿਹੜੀ, ਉਹ ਵੀ ਮੋਦੀ ਦਾ ਏਦਾਂ ਹੀ ਆ ਜਿੱਦਾਂ ਮੈਂ ਕਹਿੰਦਾ ਕਿ ਇੱਥੇ ਕੋਈ ਸਾਡਾ ਮੁਲਾਜ਼ਮ ਹੋਵੇ, ਕਿ ਜਿੱਦਾਂ ਮੋਦੀ ਨੇ ਸੁਪਰੀਮ ਕੋਰਟ ਨੂੰ ਕਿਹਾ ਉਹਨੇ ਉਦਾਂ ਫੈਸਲੇ ਕਰਤੇ। ਕਸ਼ਮੀਰ ਦਾ ਮਾਮਲਾ ਹੋਇਆ, ਉਹਦੇ ਤੇ ਮੀਆਂਸਮ ਚੱਲਦੇ ਆ, ਉਹ ਅੱਗੇ ਡਿਸਕਸ ਕਰਦੇ ਆ। ਫਿਲਹਾਲ ਅਸੀਂ ਮੇਰਾ ਫੋਕਸ ਮੈਂ ਵੇਖ ਰਹੀ ਹਾਂ ਜਿਹੜੀ ਉਹਦੀ ਅੱਜ ਦੀ ਸਪੀਚ ਹੈ। ਅੱਜ ਦੀ ਸਪੀਚ ਦੇ ਵਿੱਚ ਮੋਦੀ ਸਾਹਿਬ ਜਿਹੜੀ ਮਿਸਾਲ ਦੇ ਰਹੇ ਹਨ ਉਹ ਇਹ ਦੇ ਰਹੇ ਹਨ ਕਿ ਕਿਆ ਜਿਹੜਾ ਇੱਕ ਕਿਸਾਨ ਇੱਕ ਗਾਇ ਦਾ ਦੁੱਧ ਵੇਚਦਾ, ਮੱਝ ਦਾ ਦੁੱਧ ਵੇਚਦਾ, ਤੇ ਉਹ ਦੁੱਧ ਦੀ ਜਾਂ ਉਹ ਦੁੱਧ ਲੈਣ ਵਾਲੀ ਕੰਪਨੀ ਉਹ ਉਸ ਦੀ ਮਾਲਿਕ ਬਣ ਜਾਂਦੀ ਹੈ। ਉਹਨੂੰ ਸੁਣ ਕੇ ਤੇ ਮੈਨੂੰ ਹਾਸਾ ਵੀ ਆ ਰਿਹਾ ਸੀ ਤੇ ਮੈਨੂੰ ਗੁੱਸਾ ਵੀ ਆ ਰਿਹਾ ਸੀ ਕਿ ਮੋਦੀ ਨੂੰ ਕੀ ਹੋ ਚੁੱਕਾ ਹੈ। ਜਾਂ ਤੇ ਮੈਂਟਲੀ ਤੌਰ ਤੇ ਇੱਕ ਉਸ ਕੈਫੀਅਤ ਦੇ ਵਿੱਚ ਹੈ ਕਿ ਜਿਸ ਤਰ੍ਹਾਂ ਬੰਦਾ ਕੋਈ ਇੰਤਹਾ ਦਾ ਪਰੇਸ਼ਾਨ ਹੁੰਦਾ ਹੈ ਔਰ ਉਹ ਪਰੇਸ਼ਾਨੀ ਹਟਾਉਣ ਲਈ ਉਹਦੀ ਐਕਸੈਪਟੈਂਸ ਲੈਵਲ ਜਿਹੜਾ ਉਹ ਖਤਮ ਹੋ ਜਾਂਦਾ ਹੈ, ਉਹ ਬਾਉਂਸ ਬੈਕ ਚੀਜ਼ਾਂ ਨੂੰ ਕਰਨ ਲਈ ਹੋਰ ਬੜੀਆਂ ਗਲਤੀਆਂ ਕਰਦਾ ਹੈ। ਇਸ ਤਰ੍ਹਾਂ ਦੀਆਂ ਬਚਕਾਨਾ ਮਿਸਾਲਾਂ ਦਿੰਦਾ। ਮਿਸਾਲ ਦੇ ਤੌਰ ਤੇ ਅਗਰ ਕੋਈ ਦੁੱਧ ਖਰੀਦਦਾ ਹੈ ਤੇ ਦੁੱਧ ਦਾ ਅਲਟੀਮੇਟਲੀ ਰੇਟ ਤੇ ਗਵਰਨਮੈਂਟ ਤੈਅ ਕਰੇਗੀ, ਜਾਂ ਦੁੱਧ ਦਾ ਰੇਟ ਕੋਈ ਕਾਰਪੋਰੇਟ ਸੈਕਟਰ ਜਿਹੜਾ ਉਹ ਤੈਅ ਕਰਦਾ ਹੈ। ਗਵਰਨਮੈਂਟ ਦੀ ਜਿਹੜੀ ਟੈਕਸਸ ਹੁੰਦੇ ਨੇ, ਗਵਰਨਮੈਂਟ ਦੀ ਹਰ ਚੀਜ਼ ਤੇ ਇੱਕ ਸਟੈਂਪ ਹੁੰਦੀ ਹੈ, ਉਹ ਤੇ ਸਰਕਾਰ ਦੀ ਹੋਏਗੀ। ਸੇਮ ਚੀਜ਼ ਹੈ ਕਿ ਜਿਹੜਾ ਕਿਸਾਨੀ ਦੇ ਨਾਲ ਜੁੜੀ ਹੋਈ ਚੀਜ਼ ਹੈ, ਗੰਦਮ ਜਿਹੜੀ 6 ਮਹੀਨੇ ਦੀ ਫਸਲ ਹੈ, ਇਸ ਤੋਂ ਇਲਾਵਾ ਅਸੀਂ ਜੋਨਾ ਬੀਜਦੇ ਹਾਂ 3 ਮਹੀਨੇ ਦੀ ਫਸਲ ਹੋਊਗੀ, ਉਹ ਤੇ ਇੱਕ ਵੱਡੀ ਜਿਹੜੀ ਫਸਲ ਹੈ ਉਹਦੇ ਤੇ ਜਦੋਂ ਤੱਕ ਸਰਕਾਰ ਉਹਦੇ ਚ ਇਨਵੋਲਵ ਨਹੀਂ ਹੋਏਗੀ, ਕੱਲ ਨੂੰ ਕਾਰਪੋਰੇਟ ਸੈਕਟਰ ਉਹਦੇ ਚ ਇਨਵੋਲਵ ਹੁੰਦਾ ਹੈ। ਕੱਲ ਵੀ ਇਹ ਗੱਲ ਹੋ ਰਹੀ ਸੀ ਇੱਕ ਨਿਊਜ਼ ਚੈਨਲ ਦੇ ਨਾਲ, ਉੱਥੇ ਵੀ ਕਹਿ ਰਹੇ ਸੀ ਕਿ ਜਦੋਂ ਤੱਕ ਸਰਕਾਰ ਇਹਦੇ ਚ ਇਨਵੋਲਵ ਨਹੀਂ ਹੈ, ਕਾਰਪੋਰੇਟ ਸੈਕਟਰ ਤੇ ਉਹ ਹੈ ਜਿਹੜਾ ਸਾਡੇ ਕੋਲ ਆਲੂ ਖਰੀਦਦਾ ਹੈ 10 ਰੁਪਏ ਕਿਲੋ ਔਰ ਉਸ ਨੂੰ ਪੈਕਿੰਗ ਕਰਕੇ ਉਸ ਦੀ ਖੂਬਸੂਰਤ ਉਹਦੇ ਕਮਰਸ਼ੀਅਲ ਉਹਦੇ ਚਲਾ ਕੇ ਚੈਨਲਸ, ਕਿਉਂਕਿ ਚੈਨਲਸ ਵੀ ਉਹਨਾਂ ਦੇ ਆਪਣੇ, ਔਰ ਉਹੀ ਜਿਹੜਾ ਆਲੂ ਹੈ 1 ਕਿਲੋ ਸਾਨੂੰ ਉਹ 1000 ਰੁਪਏ ਦਾ ਵੇਚਦਾ। ਸੋ ਉਸ ਨੂੰ ਕੋਈ ਨਹੀਂ ਦੇਖਦਾ, ਉਹਦੇ ਵਿੱਚ ਗਵਰਨਮੈਂਟ ਵੀ ਇਨਵੋਲਵ ਹੈ, ਉਹਦੇ ਬਾਵਜੂਦ ਕਾਰਪੋਰੇਟ ਸੈਕਟਰ ਇਤਨਾ ਇਸਤੇਸਾਲ ਕਰਦਾ ਹੈ। ਤੁਸੀਂ ਸਿੱਧਾ ਸਾਵਾਂ ਇਹਨਾਂ ਦਾ ਫਸਲਾਂ ਦਾ ਮਾਲਿਕ ਕਾਰਪੋਰੇਟ ਸੈਕਟਰ ਨੂੰ ਬਣਾ ਦਿੰਦੇ ਹੋ ਤੇ ਫਿਰ ਤੇ ਕੁਝ ਨਹੀਂ ਹੋਏਗਾ। ਹੱਲ ਕੀ ਹੈ ਮੋਦੀ ਦਾ? ਜਿਹੜਾ ਤੁਸੀਂ ਹਿਸਟਰੀ ਦੱਸ ਰਹੇ ਹੋ ਕਿ ਕਸ਼ਮੀਰ ਦੀ ਪਾਲਿਸੀ ਲੱਗੀ, ਬਾਬਰੀ ਮਸਜਿਦ ਦੀ ਪਾਲਿਸੀ ਆ ਜਾਂਦੀ ਹੈ, ਹੋਰ ਜਦੋਂ ਦਾ ਮੋਦੀ ਹੈ ਇਹਦੀ ਜ਼ਿੱਦ ਜਿਹੜਾ ਇੰਡੀਆ ਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੀ ਨਕਸ਼ਾ ਕੀ ਦਿਖਾ ਰਹੀ ਹੈ? ਦੇਖੋ, ਮੋਦੀ ਦੀ ਜ਼ਿੱਦ ਪਿਛਲੇ ਦਿਨਾਂ 'ਚ ਇੱਕ ਸ਼ਹਿਰੀਅਤ ਬਿੱਲ ਆਇਆ ਸੀ, ਉਹਦੇ ਖਿਲਾਫ ਇhtਜਾਜ ਸ਼ੁਰੂ ਹੋ ਗਏ। ਉੱਥੇ ਦੀਆਂ ਜਿਹੜੀਆਂ ਬਾਕੀ ਤਾਂ ਇhtਜਾਜ ਜਿਹੜਾ ਹੋ ਹੀ ਰਿਹਾ ਸੀਗਾ, ਉੱਥੇ ਦੀਆਂ ਜਿਹੜੀਆਂ ਜ਼ਨਾਨੀਆਂ ਸੀ ਉਹ ਜਾ ਕੇ ਬਹਿ ਗਈਆਂ ਇhtਜਾਜ ਕਰਨ। ਮੋਦੀ ਨੇ ਗੁੰਡੇ ਭੇਜ ਕੇ ਉੱਥੇ ਵੀ ਲੜਾਈਆਂ ਕਰਾਈਆਂ, ਉੱਥੇ ਫਾਇਰਿੰਗਾਂ ਵੀ ਕਰਵਾਈਆਂ, ਬੰਦੇ ਵੀ ਮਰਵਾਤੇ, ਉਹਨਾਂ ਨੂੰ ਘਟਾ ਵੀ ਦਿੱਤਾ। ਅੱਛਾ, ਇੱਥੇ ਰੌਲਾ ਇਹ ਮੋਦੀ ਨੂੰ ਲੱਗ ਹੀ ਰਿਹਾ ਸੀਗਾ ਕਿ ਉਹ ਸੀ ਕਰੋੜਾਂ ਮੁਸਲਮਾਨਾਂ ਦੀ ਸ਼ਹਿਰੀਅਤ ਦਾ ਮਾਮਲਾ, ਤੇ ਉਹਦੇ ਉੱਤੇ ਉਹਨੂੰ ਸੀਗਾ ਕਿ ਜੇ ਮੈਂ ਉੱਥੇ ਦਬਾ ਲਿਆ ਉਹਨਾਂ ਨੂੰ ਤੇ ਕਿਸਾਨ ਕਿੰਨੇ ਕੁ, ਪੰਜਾਬੀ ਕਿੰਨੇ ਕੁ ਹਿੰਦੁਸਤਾਨ 'ਚ ਉਹ ਵੀ ਦਬਾ ਲਾਂਗੇ। ਪਰ ਉਹਨੂੰ ਅੰਦਾਜ਼ਾ ਹੀ ਨਹੀਂ ਹੋਇਆ ਕਿ ਪੰਜਾਬੀ ਇੱਥੇ ਜਿਹੜਾ ਆ ਕੇ ਬਹਿ ਗਿਆ, ਜਿੱਦਾਂ ਉੱਥੇ ਖੜਾ ਹੋ ਗਿਆ। ਔਰ ਦੂਜੀ ਗੱਲ, ਇਹ ਮੋਦੀ ਹਰ ਪਾਸੋਂ ਇਸ਼ਤਿਹਾਰ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮਾੜਾ ਜਿਹਾ ਵਾਇਲੈਂਸ ਕ੍ਰੀਏਟ ਕਰਨ, ਜਿਹਨਾਂ ਨੂੰ ਮੈਂ ਚੁੱਕੇ ਪਰੇ ਸੀਗਾ, ਉਹ ਉਵੇਂ ਹੀ ਬੈਠੇ ਆਰਾਮ ਨਾਲ, ਇੱਕ ਮਾੜਾ ਜਿਹਾ ਪੱਤਾ ਵੀ ਨਹੀਂ ਤੋੜਿਆ ਕਿਸੇ ਨੇ। ਬਿਲਕੁਲ ਬੜਾ ਪੁਰਅਮਨ ਇੰਡੀਆ ਦੀ ਹਿਸਟਰੀ ਦਾ, ਬਲਕਿ ਇਸ ਖਿੱਤੇ ਦੀ ਹਿਸਟਰੀ ਦਾ ਇੱਕ ਪੁਰਅਮਨ ਜਿਹੜਾ ਇਤਜਾਜ ਹੈ ਉਹ ਉਹਨਾਂ ਨੇ ਕਾਇਮ ਕੀਤਾ। ਔਰ ਦੂਜੀ ਗੱਲ ਇਹ ਹੈ ਕਿ ਇਸ ਸਦੀ ਦਾ ਮੈਂ ਕਹਿੰਦਾ ਕਿ ਸਭ ਤੋਂ ਵੱਡਾ ਇhtਜਾਜ ਹੈ। ਇੰਨਾ ਕਿਤੇ ਵੀ ਲੱਖਾਂ ਲੋਕ ਨਹੀਂ ਹੋਇਆ, ਲੱਖਾਂ ਲੋਕ ਔਰ ਪੁਰਅਮਨ ਲੋਕ। ਤਹਿਰੀਰ ਸਕਵਾਇਰ ਤੇ ਇੱਕ ਮਿਸਰ 'ਚ ਜ਼ਰੂਰ ਹੋਇਆ ਸੀ ਉਸਦੀ ਮੁਬਾਰਕ ਦੇ ਖਿਲਾਫ, ਪਰ ਉੱਥੇ ਵੀ ਇੰਨੀ ਜਨਤਾ ਨਹੀਂ ਸੀ ਔਰ ਇੰਨਾ ਲੰਮਾ ਨਹੀਂ ਸੀ ਕੰਮ। ਅੱਛਾ, ਫਿਰ ਇਹਦੇ ਵਿੱਚ ਹਰ ਕੋਈ ਜਾ ਰਿਹਾ, ਜਿਹੜਾ ਉੱਥੇ ਦਾ ਖਿਲਾੜੀ ਹੈ ਪੰਜਾਬੀ ਉਹ ਵੀ ਜਾ ਰਿਹਾ, ਜਿਹੜਾ ਫਨਕਾਰ ਉਹ ਵੀ ਜਾ ਰਿਹਾ, ਜਿਹੜਾ ਗੁਲੂਕਾਰ ਉਹ ਵੀ ਜਾ ਰਿਹਾ, ਹਰ ਬੰਦਾ ਹੀ ਉੱਥੇ ਪਹੁੰਚ ਰਿਹਾ। ਹੁਣ ਮੋਦੀ ਦੇ ਕੋਲ ਇਹ ਤੇ ਆਪਸ਼ਨ ਹੀ ਨਹੀਂ ਕਿ ਉਹਨੂੰ ਕਿਸੇ ਤਰ੍ਹਾਂ, ਅੱਛਾ ਫੌਜ ਉਹਨੇ ਮੰਗਾ ਲਈ ਹੈ, ਫੌਜ ਉਹਨੇ ਵਾਹਵਾ ਸਾਰੀ ਉੱਥੇ ਇਕੱਠੀ ਕੀਤੀ ਹੋਈ ਆ। ਪਿਛਲੇ ਦਿਨਾਂ 'ਚ ਮੈਨੂੰ ਕੁਝ ਦੋਸਤਾਂ ਨੇ ਉੱਥੋਂ ਫੁਟੇਜ ਵੀ ਭੇਜੀਆਂ ਜਿਹੜੀ ਫੌਜ ਉੱਥੇ ਪਹੁੰਚ ਰਹੀ ਹੈ। ਬਿਲਕੁਲ, ਉਹ ਸਿਰਫ ਇੱਕ ਡਰਾਵਾ ਦੇਣ ਲਈ ਸੀ, ਉਹਨਾਂ ਨੂੰ ਵੀ ਪਤਾ। ਰੌਲਾ ਹੁਣ ਇਹ ਹੈ ਕਿ ਮੋਦੀ ਫਸ ਚੁੱਕਿਆ ਦੋ ਪਾਸਿਓਂ। ਉਹ ਜੇ ਬਿੱਲ ਵਾਪਸ ਲੈਂਦਾ ਤੇ ਉਹਨੂੰ ਹੋਰ ਕਈਆਂ ਥਾਵਾਂ ਦੇ ਵਿੱਚ ਮਸਾਇਲ ਬਣਦੇ ਆ। ਅੱਛਾ, ਇੱਕ ਹੋਰ ਗੱਲ, ਜਦੋਂ ਮੈਂ ਕਹਿੰਦਾ ਕਿ ਕਿਸੇ ਚਾਹ ਵੇਚਣ ਵਾਲੇ ਨੂੰ ਬਣਾ ਦਿਓ, ਕਹਿੰਦਾ
ਆਪਣਾ ਪ੍ਰਾਈਮ ਮਿਨਿਸਟਰ ਤੇ ਇਹ ਵੀ ਤੇ ਮਾਮਲਾਤ ਹੁੰਦੇ, ਉਹਨੂੰ ਹੁਣ ਪਤਾ ਹੀ ਨਹੀਂ ਕਿ ਕਿਸਾਨਾਂ ਦੇ ਮਸਾਇਲ ਕੀ ਹੈ। ਵੀ ਤੂੰ ਜਾ ਕੇ ਕਿਸਾਨਾਂ ਨੂੰ ਕਹੇ ਜਿਹੜੇ ਉਹਨਾਂ ਦੇ ਮਸਾਇਲ ਹੈ ਤੈਨੂੰ ਹੱਲ ਕਰਨ ਦਾ ਬਹੁਤਾ ਸ਼ੌਕ ਆ, ਪਹਿਲੇ ਪਾਣੀ ਦੇ ਉਹਨਾਂ ਨੂੰ, ਕਿ ਜਿਹੜਾ ਪਾਣੀ ਹੈ ਦਰਿਆਵਾਂ ਦਾ ਸਰ ਪੂਰੇ ਹਿੰਦੁਸਤਾਨ ਦੇ ਵਿੱਚ ਅਸੂਲ ਆ ਜੀ ਕਿ ਜਿਹੜੇ ਇਲਾਕੇ 'ਚ ਦਰਿਆ ਵਾ ਜਿਹੜੀ ਸਟੇਟ 'ਚ ਉਹਦੀ ਮਲਕੀਅਤ ਆ। ਅੱਛਾ, ਪੰਜਾਬ ਦੇ ਵਿੱਚ ਵੱਖਰਾ ਅਸੂਲ ਆ ਕਿ ਪੰਜਾਬ ਤੇ ਹਰਿਆਣੇ ਦੇ ਜਿਹੜੇ ਦਰਿਆ ਵਾ ਉਹ ਮਰਕਜ਼ ਦੀ ਮਲਕੀਅਤ। ਉੱਥੋਂ ਜਿਹੜਾ ਦਰਿਆਵਾਂ ਦਾ ਪਾਣੀ ਆਉਂਦਾ, ਸਾਰੀਆਂ ਨਹਿਰਾਂ ਰਾਜਸਥਾਨ ਪਾਣੀ ਲੈ ਕੇ ਜਾਂਦੀਆਂ, ਪੰਜਾਬੀ ਕਿਸਾਨ ਪਾਣੀ ਨਹੀਂ ਲੈ ਸਕਦਾ। ਵੀ ਉਹ ਮਸਲਾ ਦੇ ਨਾ ਉਹਨਾਂ ਨੂੰ। ਬਿਲਕੁਲ ਮੀਆਂ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਤੇ ਗੱਲ ਲੰਬੀ ਹੋ ਰਹੀ ਹੈ। ਇਹ ਬਿਲਕੁਲ ਤੁਹਾਡੀ ਸਹੀ ਹੈ ਕਿ ਪੰਜਾਬ ਦੇ ਨਾਲ ਜਿਹੜੀ ਖੇਡ ਤੇ ਖੇਡੀ ਗਈ ਹੈ ਨਾ ਪਾਰਟੀਸ਼ਨ ਤੋਂ ਬਾਅਦ, ਉਹ ਉਧਰਲਾ ਪੰਜਾਬ ਹੋਵੇ ਇਧਰਲਾ ਪੰਜਾਬ ਹੋਵੇ, ਉਧਰ ਦੇ ਪੰਜਾਬ ਦਾ ਜਿਹੜੇ ਇੰਡਸ ਵਾਟਰ ਟ੍ਰੀਟੀ ਇੱਕ ਸਾਈਨ ਹੁੰਦੀ 1960 ਦੇ ਵਿੱਚ, ਉਹਦੇ ਵਿੱਚ ਲਹਿੰਦੇ ਪੰਜਾਬ ਦੇ 3 ਦਰਿਆ ਵੇਚ ਦਿੱਤੇ ਗਏ ਔਰ ਚੜ੍ਹਦੇ ਪੰਜਾਬ ਦਾ ਜਿਹੜਾ ਪਾਣੀ ਸੀ ਉਹ ਅਗਲੀਆਂ ਸਟੇਟਸ ਨੂੰ, ਰਾਜਸਥਾਨ ਨੂੰ ਤੇ ਉਹਨਾਂ ਨੂੰ ਸਾਰਾ ਦੇ ਦਿੱਤਾ ਗਿਆ। ਪੰਜਾਬੀ ਕਿਸਾਨ ਉਸ ਵੇਲੇ ਖੁਸ਼ ਹੋਇਆ ਕਿ ਸਾਨੂੰ ਤੇ ਟਿਊਬਵੈਲ ਤੇ ਬਿਜਲੀ ਤੇ ਹਰ ਚੀਜ਼ ਫ੍ਰੀ ਮਿਲ ਰਹੀ ਹੈ। ਸੋ ਜਿਹੜਾ ਅੰਡਰਗਰਾਉਂਡ ਵਾਟਰ ਸੀ ਉਹ ਪੰਜਾਬੀ ਕਿਸਾਨ, ਉੱਥੋਂ ਦਾ ਬੋਲਾ ਕਿਸਾਨ ਉਹ ਖਤਮ ਕਰਕੇ ਪੈ ਗਿਆ। ਹੁਣ ਹਾਲਤ ਉੱਥੇ ਇਹ ਹੈ ਕਿ ਅੰਡਰਗਰਾਉਂਡ ਵਾਟਰ ਸਾਰਾ ਪੋਲੂਟਡ ਹੈ ਔਰ ਉੱਥੇ ਕੋਈ ਖੇਤੀ ਦੀ ਅੱਗੇ ਆਉਣ ਵਾਲੀ ਕੋਈ ਐਸਾ ਸੋਚ ਨਹੀਂ ਮਿਲ ਰਹੀ ਕਿ ਉਸਨੂੰ ਕਿਸ ਤਰ੍ਹਾਂ ਕਰਨਾ ਹੈ। ਔਰ ਉੱਪਰੋਂ ਮੋਦੀ ਸਾਹਿਬ ਔਰ ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਖੜਾ ਹੈ ਤੇ ਬੜੀ ਅਜੀਬ ਜਿਹੀ ਸਿਚੁਏਸ਼ਨ ਹੈ। ਔਰ ਹਮੇਸ਼ਾ ਇਹਨਾਂ ਨੂੰ ਰਿਆਸਤਾਂ ਸੁਲਝਾਉਂਦੀਆਂ, ਲੇਕਿਨ ਅਗਰ ਰਿਆਸਤਾਂ ਨਹੀਂ ਸੁਲਝਾ ਰਹੀਆਂ ਤੇ ਰਿਆਸਤਾਂ ਦੇ ਅੰਦਰ ਬੈਠੇ ਲੋਕ ਜਿਨ੍ਹਾਂ ਦੀ ਧਰਤੀ ਹੁੰਦੀ, ਜਿਨ੍ਹਾਂ ਦਾ ਘਰ ਹੁੰਦਾ ਹੈ, ਉਹ ਉਹਨਾਂ ਨੂੰ ਸੁਲਝਾਉਂਦੇ ਨੇ। ਔਰ ਯਕੀਨਨ ਪੰਜਾਬੀ ਕਿਸਾਨ ਬੇਸ਼ੱਕ ਉਹਨਾਂ ਨੂੰ ਹਿੰਦੀ ਚੈਨਲਸ ਦਹਿਸ਼ਤਗਰਦਾਂ ਦਾ ਨਾਮ ਦੇਣ, ਲੇਕਿਨ ਪੂਰੀ ਦੁਨੀਆ ਜਾਣਦੀ, ਪੂਰੀ ਦੁਨੀਆ ਦੀ ਸਪੋਰਟ ਉਹਨਾਂ ਦੇ ਨਾਲ ਹੈ। ਔਰ ਪੁਰਅਮਨ ਇਤਜਾਜ ਇਹ ਗੱਲ ਸਾਬਤ ਕਰਦਾ ਹੈ ਕਿ ਉਹਨਾਂ ਦੀਆਂ ਮੰਗਾਂ ਔਰ ਜਿਤਨਾ ਕਿਸਾਨ ਦੁਨੀਆ ਦੇ ਵਿੱਚ ਬੈਠਾ ਉਹ ਸਮਝਦਾ ਹੈ ਕਿ ਉਹ ਰਾਈਟਸ ਦੇ ਵਿੱਚ ਔਰ ਹੱਕ ਸੱਚ ਦੀ ਸਵੇਰ ਇੱਕ ਦਿਨ ਹੋ ਕੇ ਰਹਿਣੀ ਹੈ। ਔਰ ਮੋਦੀ ਨੂੰ ਆਖਰ ਤੇ ਜਿਹੜਾ ਪੈਗਾਮ ਤੁਸੀਂ ਦੇਣਾ ਚਾਹੋ ਉਹ ਸਾਡੇ ਚੈਨਲ ਉੱਤੇ ਦੇਖੋ ਜੀ, ਮੈਂ ਤੇ ਇੱਕ ਹੀ ਗੱਲ ਮੋਦੀ ਨੂੰ ਕਹਿਣਾ ਚਾਹੁੰਦਾ, ਭਾਵੇਂ ਉਹ ਇਸ ਟਾਈਮ ਸ਼ੋਅ ਹੀ ਕਰ ਰਿਹਾ ਬਟ ਅੰਦਰ ਉਹ ਵੀ ਥੱਕ ਚੁੱਕਿਆ। ਉਹਨੂੰ ਵੀ ਪਤਾ ਹੈ ਕਿ ਮੈਨੂੰ ਇਹ ਬਿੱਲ ਵਾਪਸ ਲੈਣਾ ਹੀ ਪੈਣਾ। ਅੱਛਾ, ਹੁਣ ਉਹ ਕਰ ਹੀ ਰਿਹਾ, ਉਹ ਕਹਿੰਦਾ ਕਿ ਚਲੋ ਸਾਰੀਆਂ ਸ਼ਿਕਾਂ ਵਾਪਸ ਨਾ ਲਵਾਂ, 1-2 ਰਹਿ ਜਾਣ, ਅੱਧੀਆਂ ਵਾਪਸ ਲੈ ਲਵਾਂ ਤੇ ਅੱਧੀਆਂ ਕਰਦੇ ਆ। ਅੱਛਾ, ਉਹਨੇ ਜਿਹੜੀ ਆਈ ਸਟੇਟਮੈਂਟ ਦਿੱਤੀ ਵੀ ਇਸੇ ਲਈ ਆ ਕਿ ਮੈਂ ਕਹਾਂ ਮੈਂ ਕੁਝ ਨਹੀਂ ਕਰਨਾ, ਚਲੋ ਇਹ ਕਹਿਣ ਚੱਲ ਕਲੀਨ ਨਹੀਂ ਤੇ ਨਮਾਜ਼ ਹੀ ਸਾਨੂੰ ਦੇ ਦੇ। ਜਿਹਦਾ ਭਜਦੇ ਚੋਰ ਦਾ ਲੰਗੋਟਾ ਹੀ ਸਹੀ। ਉਹ ਇਹ ਜਾ ਰਿਹਾ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਫਸਾਦ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ। ਔਰ ਕਿਉਂਕਿ ਇਹਦੇ ਨਾਲ ਡਾਇਰੈਕਟ ਪੰਜਾਬੀ ਜੁੜੇ ਹੋਏ, ਇਸ ਲਈ ਲੱਖਾਂ ਸਦਾਣਾ ਦੇ ਨੌਜਵਾਨ ਉੱਥੇ ਜੁੜੇ ਹੋਏ, ਇਸ ਦੀ ਅਗਵਾਈ ਕਰ ਰਹੇ ਹਨ। ਹੋਰ ਹਜ਼ਾਰਾਂ ਨੌਜਵਾਨ ਇਸ ਮੂਵਮੈਂਟ ਦਾ ਹਿੱਸਾ ਹਨ, ਲੱਖਾਂ ਲੋਕ ਇਸ ਮੂਵਮੈਂਟ ਦਾ ਹਿੱਸਾ ਹਨ। ਔਰ ਕਿਉਂਕਿ ਉਹ ਸਾਡੇ ਪੰਜਾਬੀ ਹੈ ਔਰ ਪੰਜਾਬੀਅਤ ਸਾਡਾ ਜਿਹੜਾ ਜਿੱਥੇ ਵੀ ਪੰਜਾਬੀ ਡਾਇਸਪੋਰਾ ਹੈ, ਜਿੱਥੇ ਵੀ ਇਸ਼ੂ ਹੋਏ, ਅਸੀਂ ਹਮੇਸ਼ਾ ਉਸ ਨੂੰ ਰੇਜ਼ ਕਰਦੇ ਹੁੰਦੇ ਔਰ ਕਰਦੇ ਰਵਾਂਗੇ। ਔਰ ਉਹਦਾ ਹੱਲ ਔਰ ਉਸ ਦੇ ਰਿਵਿਊਜ਼ ਇਹ ਤੁਹਾਨੂੰ ਮਿਲਦੇ ਰਹਿੰਦੇ ਹਨ। ਜੁੜੇ ਰਹਿਣਾ ਸਾਡੇ ਨਾਲ।